ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਪਾਰਟਿਕੂਲਰ ਇੱਕ ਸੋਸ਼ਲ ਗਰੁੱਪ ਨੂੰ ਲੈ ਕੇ ਆਪਾਂ ਕਹਿ ਸਕਦੇ ਜਿੱਦਾਂ ਆਪਾਂ ਪਹਿਲਾਂ ਵੀ ਚਰਚਾਵਾਂ ਕਰਦੇ ਰਹੇ ਹਾਂ ਵੀ ਜਿੱਦਾਂ ਆਪਣੇ ਪੰਜਾਬੀਆਂ ਦੇ ਵੀ ਜਾਂ ਸਿੱਖਾਂ ਦੇ ਵੀ ਉਹਨਾਂ ਦੇ ਵੀ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਆ ਜਾਂਦੇ ਆ। ਜੀ ਹੁਣ ਤਾਂ ਹੋਰ ਦੂਜੇ ਧਰਮਾਂ ਵਾਲੇ ਵੀ ਆ ਜਾਂਦੇ ਆ, ਜਾਤ ਪਾਤ ਵਾਲਾ ਵੀ ਆ ਜਾਂਦਾ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਸੋ ਇਸ ਕੇਸ ਦੇ ਹੁਣ ਫੈਕਟ ਕੀ ਸੀਗੇ ਜਿਹੜਾ ਤੁਸੀਂ ਕਿਹਾ ਵੀ ਜਿੱਦਾਂ ALGBT ਵਾਲੇ ਪਾਸੇ ਦਾ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਦਾ ਆ, ਇਹ ਕੀ ਹੈਗਾ ਇਹਦਾ ਫੈਕਟ, ਕੀ ਇਹਦੀ ਹਿਸਟਰੀ ਕੀ ਹੈ, ਫੈਕਟ ਕੀ ਹੈ ਇਸ ਕੇਸ ਤੇ? ਜੀ ਸੋ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਪਹਿਲਾਂ ਤਾਂ ਇਹ ਕੇਸ ਦੇ ਫੈਕਟ ਤੋਂ ਪਹਿਲਾਂ ਆਪਾਂ ਦੱਸੀਏ ਕਿ ਇੱਕ ਜਿਹੜੇ ਕਿਸਾਨੀ ਵਾਲੇ ਕੇਸ ਸੀਗੇ ਜਦੋਂ ਆਪਣਾ ਸ਼ੁਰੂ ਹੋਇਆ ਸੀਗਾ, ਬਿਲਕੁਲ ਆਪਾਂ ਜੇ ਉਦੋਂ ਅਸਾਈਲਮ ਵਾਲਾ ਜਿਹੜਾ ਕੈਰੀਅਰ ਆਪਣਾ ਸ਼ੁਰੂ ਹੀ ਕੀਤਾ ਸੀਗਾ ਕੋਵਿਡ ਤੋਂ ਬਾਅਦ ਦੀ ਇਹ ਗੱਲ ਤੇ ਮੈਨੂੰ ਯਾਦ ਆ ਕਿ ਜਿਹੜੇ ਲੋਕੀ ਪਾਰਟਿਸਿਪੇਸ਼ਨ ਕਰਕੇ ਆਏ ਸੀ, ਸਾਨੂੰ ਕੋਈ ਕਲਾਇੰਟ ਕਹਿੰਦੇ ਸੀ ਕਿ ਮੈਂ ਆਪਣੇ ਵਕੀਲ ਨਾਲ ਗੱਲ ਕੀਤੀ ਆ, ਉਹ ਕਹਿੰਦਾ ਇਹ ਕੇਸ ਪਾਸ ਨਹੀਂ ਹੋ ਸਕਦੇ ਤੇ ਉਦੋਂ ਆਪਾਂ ਨਵੇਂ ਸੀਗੇ, ਕਾਫੀ ਸੀਨੀਅਰ ਵਕੀਲ ਵੀ ਸੀਗੇ, ਤਾਂ ਲੋਕੀ ਕਹਿੰਦੇ ਸੀ ਕਿ ਇਹ ਨਾ ਪਾਸ ਨਹੀਂ ਹੋ ਸਕਦੇ। ਜ਼ਿਆਦਾਤਰ ਜਿਹੜੇ ਸਿਆਸੀ ਕੇਸ ਹੁੰਦੇ ਸੀਗੇ ਰੈਫਰੈਂਡਮ ਦੇ ਜਾਂ ਆਪਣੇ ਅਲੱਗ ਦੇਸ਼ ਦੀ ਮੰਗ ਵਾਲੇ ਕੇਸ ਹੁੰਦੇ ਸੀਗੇ। ਤੇ ਸਪੈਸ਼ਲੀ ਟਿਕਟੌਕ ਦੀ ਜੇ ਗੱਲ ਕਰੀਏ, ਸਭ ਤੋਂ ਪਹਿਲੀ ਮੇਰੀ ਵੀਡੀਓ ਉਦੋਂ ਮੈਂ ਇੱਕ ਬਣਾਈ ਸੀਗੀ ਕਿਸਾਨੀ ਮੁੱਦੇ ਦੇ ਉੱਤੇ ਕਿ ਜਿਹੜਾ ਬੰਦਾ ਧਰਨਿਆਂ 'ਚ ਗਿਆ, ਜੇ ਉਹਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਉਹਦੇ ਬੇਸ ਤੇ ਉਹ ਆਪਣਾ ਪ੍ਰੋਟੈਕਟਡ ਗਰਾਊਂਡ ਦੇ ਵਿੱਚ ਉਹ ਕਰ ਸਕਦਾ। ਹੁਣ ਇਹਦੇ ਵਿੱਚ ਕੀ ਆ ਗਿਆ ਕਿ ਪੋਲੀਟੀਕਲ ਓਪੀਨੀਅਨ ਵੀ ਹੋ ਸਕਦਾ, ਉਹ ਧਾਰਮਿਕ ਵੀ ਹੋ ਸਕਦਾ, ਪਰ ਉਹਨੂੰ ਸਰਕਾਰ ਕੁਐਸਚਨ ਕਰ ਸਕਦੀ ਸੀ। ਪਰ ਇਹ 'ਚ ਤਾਂ ਹੋਰ ਕਈ ਜਿਹੜੇ ਧਰਮਾਂ ਦੇ ਲੋਕ ਸੀਗੇ ਜਿਹੜੇ ਉਹਨਾਂ ਨੇ ਫੱਟੜ ਕੀਤੇ ਆ, ਉਹ ਕੋਈ ਉਹਨਾਂ ਨੇ ਆਹ ਦੇਖ ਕੇ ਨਹੀਂ ਕੀਤੇ ਕਿ ਸਿੱਖ ਆ ਜਾਂ ਹਿੰਦੂ ਆ ਜਾਂ ਕੌਣ। ਸੋ ਰਿਲੀਜੀਅਸ ਵਾਲੀ ਆਰਗੂਮੈਂਟ ਨੂੰ ਚੈਲੰਜ ਹੋ ਸਕਦਾ ਸੀਗਾ। ਪੋਲੀਟੀਕਲ ਵਾਲੀ ਜਿਹੜੀ ਤੁਹਾਡੀ ਆਰਗੂਮੈਂਟ ਆ ਕਿ ਜਿਹੜੀ ਪੋਲੀਟਿਕਸ ਆ, ਉਹ ਤਾਂ ਡੈਮੋਕ੍ਰੇਸੀ ਇਸੇ ਹਿਸਾਬ ਨਾਲ ਚੱਲਦੀ ਕਿ ਸਰਕਾਰਾਂ ਜਿਹੜੀਆਂ ਅਲੱਗ-ਅਲੱਗ ਸਰਕਾਰਾਂ ਉਹ ਵੋਟ ਪਾਉਂਦੀਆਂ, ਤੁਸੀਂ ਜਿਤਾਉਂਦੇ ਆ, ਤੇ ਉਹਦਾ ਪੋਲੀਟੀਕਲ ਵਾਲਾ ਪਹਿਲੂ ਵੀ ਜਿਹੜਾ ਥੋੜਾ ਜਿਹਾ ਵੀਕ ਸੀਗਾ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੀ ਸਾਡੀ ਜਿਹੜੀ ਆਰਗੂਮੈਂਟ ਸੀਗੀ ਕਿ ਨਵੀਂ ਇੱਕ ਕਲਾਸ ਜਿਹੜੀ ਬਣੀ ਪੰਜਾਬ ਦੇ ਵਿੱਚ ਕਿ ਜਿਹੜੇ ਲੋਕੀ ਤੁਹਾਨੂੰ ਨਾ ਕਲਾਸ ਨੂੰ ਨੈਰੋ ਡਾਊਨ ਕਰਨਾ ਹੁੰਦਾ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਕਿਸਾਨ ਉਹ ਤਾਂ ਲੱਖਾਂ ਦੇ ਵਿੱਚ ਆ ਜਾਣੇ, ਹਨਾ, ਕਰੋੜਾਂ ਦੇ ਵਿੱਚ ਆ ਜਾਣੇ ਇੰਡੀਆ ਦੇ ਵਿੱਚ ਸਪੈਸ਼ਲੀ। ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਐਜ਼ ਅ ਕਿਸਾਨ ਪਾਰਟਿਕੂਲਰ ਸੋਸ਼ਲ ਗਰੁੱਪ ਨੂੰ ਬਿਲੋਂਗ ਕਰਦਾ। ਉਹਨੇ ਕਹਿਣਾ ਕਲਾਸ ਤੁਹਾਡੀ ਬਹੁਤ ਜ਼ਿਆਦਾ ਵੱਡੀ ਹੈ, ਡਿਫਾਈਨ ਨਹੀਂ ਹੈਗੀ। ਤੇ ਨਾਲੇ ਦੂਜੀ ਗੱਲ ਉਹ ਇਹ ਕਹਿ ਸਕਦੇ ਸੀਗੇ ਕਿ ਤੁਸੀਂ ਇੱਥੇ ਆ ਕੇ ਵੀ ਟਰੱਕ ਚਲਾਉਂਦੇ ਆ, ਕੰਸਟਰਕਸ਼ਨ ਕਰਦੇ ਆ, ਸਟੋਰਾਂ ਤੇ ਕੰਮ ਕਰਦੇ ਆ, ਤੇ ਤੁਹਾਡਾ ਜਿਹੜਾ ਪੇਸ਼ਾ ਉਹ ਤੁਸੀਂ ਚੇਂਜ ਕਰ ਸਕਦੇ ਆ। ਜਿੱਦਾਂ ਹੁਣ ਆਪਾਂ ਗੱਲ ਕੀਤੀ ਕਿ ਤੁਸੀਂ ਕਿਸੇ ਨੂੰ ਧਰਮ ਚੇਂਜ ਕਰਨ ਲਈ ਕਹਿ ਸਕਦੇ, ਸੈਕਸ਼ੂਅਲ ਓਰੀਐਂਟੇਸ਼ਨ ਚੇਂਜ ਕਰਨ ਲਈ ਨਹੀਂ ਕਹਿ ਸਕਦੇ। ਪਰ ਜੇ ਉਹ ਕਵੇ ਕਿ ਮੇਰਾ ਕਿੱਤੇ ਦੇ ਬੇਸ ਤੇ ਆ, ਕਿਸਾਨੀ ਦੇ ਬੇਸ ਤੇ ਆ, ਤਾਂ ਤੁਸੀਂ ਉਹਨੂੰ ਸਰਕਾਰੀ ਵਕੀਲ ਇਹ ਕਹਿ ਸਕਦਾ ਕਿ ਇੱਥੇ ਆ ਕੇ ਕਿਹੜਾ ਤੂੰ ਕਿਸਾਨੀ ਕਰਦਾ, ਇੱਥੇ ਵੀ ਤਾਂ ਤੂੰ ਆ ਕੇ ਹੋਰ ਕੰਮ ਕਰਦਾ ਰਹੇ। ਹਾਂਜੀ, ਹਾਂ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੁੰਦਾ, ਇਹ ਥੋੜਾ ਜਿਹਾ ਕੇਸ ਟੈਕਨੀਕਲ ਹੋ ਜਾਂਦਾ ਮੇਰੇ ਖਿਆਲ। ਇਹ ਕੇਸ ਕਿਉਂਕਿ ਟੈਕਨੀਕਲ ਬਹੁਤ ਸੀਗੇ ਤੇ ਜਿਹੜੇ ਆਪਣੀ ਕਮਿਊਨਿਟੀ 'ਚ ਵਕੀਲ ਸੀਗੇ ਕਰਦੇ ਵੀ ਨਹੀਂ ਸੀਗੇ ਇੰਨੇ ਜ਼ਿਆਦਾ ਪਾਰਟਿਕੂਲਰ ਸੋਸ਼ਲ ਗਰੁੱਪ ਤੇ, ਕਿਉਂਕਿ ਇਹਦੇ ਵਿੱਚ ਕ੍ਰੀਏਟੀਵਿਟੀ ਤੁਹਾਡੀ, ਉਹਦੀ ਪੇਸ਼ਕਸ਼, ਉਹਦਾ ਲਿਖਣਾ ਪੜ੍ਹਨਾ ਤੇ ਇਹ ਕੇਸ ਜਿਹੜੇ ਔਖੇ ਹੁੰਦੇ ਸੀਗੇ, ਹਨਾ। ਸੋ ਉਹਨੂੰ ਹੁਣ ਕੀ ਸੀਗਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਕਲਾਸ ਸੀਗੀ ਕਿ ਜਿਹੜਾ ਸਿਰਫ ਇਹ ਕਿਸਾਨਾਂ ਦੀ ਗੱਲ ਨਹੀਂ ਤੇ ਸਿਰਫ ਇਹ ਪੰਜਾਬੀ ਕਿਸਾਨਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਉਹ ਵੀ ਕਲਾਸ ਜਿਹੜੀ ਬਹੁਤ ਵੱਡੀ ਹੈ। ਹਾਂਜੀ, ਸਿਰਫ ਇਹ ਸਿੱਖ ਕਿਸਾਨਾਂ ਦੀ ਗੱਲ ਵੀ ਨਹੀਂ ਹੈਗੀ, ਕਿਉਂਕਿ ਸਿੱਖ ਕਿਸਾਨ ਵੀ ਬਹੁਤ ਜ਼ਿਆਦਾ। ਕੋਈ ਏਦਾਂ ਨਹੀਂ ਤੁਹਾਨੂੰ ਹੈਗਾ ਕਿ ਹਰ ਕਿਤੇ ਤੁਸੀਂ ਕਹੋ ਕਿ ਮੈਂ ਸਿੱਖ ਕਿਸਾਨ ਆ, ਤੁਹਾਨੂੰ ਜਾ ਕੇ ਇੰਡੀਆ 'ਚ ਧੱਕਾ ਹੋ ਜਾਊਗਾ, ਏਦਾਂ ਦਾ ਕੁਛ ਨਹੀਂ ਹੈਗਾ। ਤੇ ਇਹ ਸਿਰਫ ਜਿਹੜੀ ਪਾਰਟਿਕੂਲਰ ਸੋਸ਼ਲ ਗਰੁੱਪ ਹੈ ਉਹਨਾਂ ਦੀ ਆ ਕਿ ਜਿਹੜੇ ਕਿਸਾਨ ਜਾਂ ਭਾਵੇਂ ਕਿਸਾਨ ਨਹੀਂ ਵੀ ਸੀਗੇ, ਜਿਹਨਾਂ ਨੇ ਧਰਨਿਆਂ ਦੇ ਵਿੱਚ ਪਾਰਟਿਸਿਪੇਟ ਕੀਤਾ, ਜਿਹੜੇ ਕਿ ਨੌਨ ਰੈਜ਼ੀਡੈਂਟ ਇੰਡੀਅਨ NRI ਜਿਹਨੂੰ ਕਹਿੰਦੇ ਹੈਗੇ ਆ, ਹਾਂਜੀ, ਜਿਹੜੇ ਇੱਕ ਸਿਆਸੀ ਵਿਚਾਰ ਰੱਖਦੇ ਆ ਅਲੱਗ ਦੇਸ਼ ਦਾ, ਜਾਂ ਜਿਹਨਾਂ ਨੇ ਫੰਡਿੰਗ ਕੀਤੀ ਆ, ਪਾਰਟਿਸਿਪੇਟ ਕੀਤਾ, ਭਾਵੇਂ ਐਕਚੁਅਲ ਦੇ ਵਿੱਚ ਇੰਡੀਆ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੇ ਕਿਸਾਨੀ ਧਰਨਿਆਂ ਦੇ ਵਿੱਚ, ਭਾਵੇਂ ਉਹਨਾਂ ਨੇ ਇੱਥੇ ਆ ਕੇ ਰੈਲੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਜੀ। ਸੋ ਜਿਹੜੀ ਪਾਰਟਿਕੂਲਰ ਸੋਸ਼ਲ ਗਰੁੱਪ ਆਪਾਂ ਕੇਸਾਂ ਦੇ ਵਿੱਚ ਬਣਿਆ ਸੀਗਾ, ਉਹ ਇਹ ਬਣਿਆ ਸੀਗਾ ਕਿ ਉਹ ਵਾਲੇ NRI ਜਿਹੜੇ ਕਿ ਕਿਸਾਨੀ ਧਰਨਿਆਂ ਦੀ ਜਿਹਨਾਂ ਨੇ ਸਪੋਰਟ ਕੀਤੀ ਆ ਬਾਹਰੋਂ ਦੀ, ਉਹਨਾਂ ਨੂੰ ਜਿਹੜੀ ਸਰਕਾਰ ਆ ਉਹ ਕਿਹੜੇ ਹਿਸਾਬ ਨਾਲ ਵੇਖਦੀ ਆ, ਉਹਨਾਂ ਨੂੰ ਦੇਸ਼ ਭਗਤ ਦੇਖਦੀ ਆ, ਉਹਨਾਂ ਨੂੰ ਗੱਦਾਰ ਦੇਖਦੀ ਆ, ਉਹਨਾਂ ਨੂੰ ਕਿੱਦਾਂ ਜਿਹੜੀ ਸਰਕਾਰ ਉਹ ਦੇਖਦੀ ਆ। ਤੇ ਜਿਹੜੇ ਚੈਲੰਜ ਸੀਗੇ ਸਾਡੇ ਕੋਲ ਕਿ ਧਰਨਾ ਤਾਂ ਓਵਰ ਹੋ ਗਿਆ, ਸਾਡੇ ਕੋਲ ਕੰਟਰੀ ਕੰਡੀਸ਼ਨਸ ਜਿਹੜੀਆਂ ਕਾਫੀ ਸਾਰੀਆਂ ਸੀਗੀਆਂ। ਕੰਟਰੀ ਕੰਡੀਸ਼ਨਸ ਦੇ ਵਿੱਚ ਇਹ ਸੀਗਾ ਕਿ ਸਰਕਾਰ ਨੇ ਧਰਨੇ ਖਤਮ ਹੋਣ ਤੋਂ ਬਾਅਦ ਵੀ ਕਈ ਲੋਕਾਂ ਨੂੰ NSA ਦੇ ਥੱਲੇ, ਹੋਰ ਅਲੱਗ-ਅਲੱਗ ਧਾਰਾਵਾਂ ਦੇ ਥੱਲੇ ਕਿੱਦਾਂ ਟਾਰਗੇਟ ਕੀਤਾ। ਹਾਂ,
ਸੋ ਠੀਕ ਹੈ। ਕੰਟਰੀ ਕੰਡੀਸ਼ਨਸ ਹੋ ਗਏ। ਫਿਰ ਦੂਸਰਾ ਇਹ ਸੀਗਾ ਕਿ ਜਦੋਂ ਕਿਸਾਨ ਜਾ ਕੇ ਬੈਠੇ ਸੀਗੇ, ਹੂੰ ਸਰਕਾਰ ਨੇ ਉਹਨੂੰ ਐਜ਼ ਅ ਕਿਸਾਨੀ ਪ੍ਰੋਟੈਸਟ ਐਕਨੋਲੇਜ ਕਰਨ ਦੀ ਬਜਾਏ ਸਿੱਧੇ ਹੀ ਕਹਿਤਾ ਕਿ ਤੁਸੀਂ ਤਾਂ ਖਰਾਬ ਬੰਦੇ ਆ, ਤੁਸੀਂ ਦੇਸ਼ ਨੂੰ ਸੁੱਟਣਾ ਚਾਹੁੰਦੇ ਆ, ਤੁਸੀਂ ਤਾਂ ਅਲੱਗ ਦੇਸ਼ ਦੀ ਮੰਗ ਕਰਨਾ ਚਾਹੁੰਦੇ ਆ। ਸਾਰਿਆਂ ਤੇ ਉਹਨਾਂ ਨੇ ਇੱਕ ਬਲੈਂਕਟ ਲੇਬਲ ਜਿਹੜਾ ਲਾਤਾ ਸੀਗਾ। ਠੀਕ ਹੈ। ਹੂੰ ਜਿਹੜੇ ਲੋਕੀ ਸਾਡੇ ਖੁਦ ਦੀ ਵਕੀਲ ਦੀ ਨਿੰਦਿਆ ਕਰਦੇ ਸੀ ਕਿ ਅੱਛਾ ਜੀ ਇਹ ਤਾਂ ਇਦਾਂ ਉਦਾਂ, ਫੇਸਬੁੱਕ ਤੇ ਲਿੰਕਡਇਨ ਤੇ ਕਮੈਂਟ ਪਾਉਂਦੇ ਸੀਗੇ, ਸਾਰੇ ਜਿਹੜੇ ਆਮ ਜਨਤਾ ਜਿਹੜਾ ਨਹੀਂ ਮੈਂ ਕਹਿੰਦਾ, ਜੀ। ਕਈਆਂ ਨੂੰ ਬੈਠੇ ਬੈਠਿਆਂ ਨੂੰ ਇੰਡੀਆ 'ਚ ਉਦਾਂ ਸਾੜਾ ਮੱਚੀ ਜਾਣਾ ਕਿ ਦੂਜਾ ਬੰਦਾ ਕਿੱਦਾਂ ਪੱਕਾ ਹੋ ਗਿਆ। ਹੂੰ ਕਈ ਤਰ੍ਹਾਂ ਦੇ ਆਪਣੇ ਆਪਣੇ ਉਹ ਆ ਕਿ ਹਨਾ ਅਲੱਗ-ਅਲੱਗ ਲੈਵਲ ਤੇ ਕਈਆਂ, ਮਤਲਬ ਜਿਹੜਾ ਹੁਣ ਨੈਸ਼ਨਲਿਜ਼ਮ ਆ ਲੋਕਾਂ ਨੂੰ ਅਲੱਗ-ਅਲੱਗ ਲੈਵਲ ਤੇ ਇਫੈਕਟ ਕਰਦਾ। ਹਾਂਜੀ। ਪਹਿਲੀ ਗੱਲ ਤਾਂ ਜਿੱਦਾਂ ਹੁਣ ਧਰਮ ਆ, ਪੰਥ ਆ, ਨੈਸ਼ਨਲਿਜ਼ਮ ਆ, ਇਹ ਕਿਸੇ ਦੀ ਜਾਗੀਰ ਨਹੀਂ ਹੈਗੀ। ਇਹ ਤੁਸੀਂ ਸਿਰਫ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ, ਤੁਸੀਂ ਆਪਣਾ ਇੱਕ ਓਪੀਨੀਅਨ ਦੇ ਸਕਦੇ ਆ ਕਿ, ਪਰ ਕਿਸੇ ਦਾ ਕਬਜ਼ਾ ਨਹੀਂ ਹੈਗਾ ਰਿਲੀਜਨ ਦੇ ਉੱਤੇ, ਕਿਸੇ ਦਾ ਕਬਜ਼ਾ ਨਹੀਂ ਹੈਗਾ ਦੇਸ਼ ਦੇ ਉੱਤੇ। ਹਰੇਕ ਬੰਦੇ ਨੂੰ ਇੱਕ ਫਰੀडम ਹੈਗੀ ਆ ਕਿ ਉਹ ਆਪਣੇ ਜਿਹੜਾ ਸਪੈਸ਼ਲੀ ਜਿਹੜਾ ਦੇਸ਼ ਹੈਗਾ ਇਹ ਅਮਰੀਕਾ ਦੇ ਵਿੱਚ, ਤੁਸੀਂ ਆਪਣੇ ਹਿਸਾਬ ਨਾਲ ਆਪਣੇ ਤਰੀਕੇ ਨਾਲ ਰਿਲੀਜਨ ਨੈਸ਼ਨਲਿਜ਼ਮ ਇਹ ਸਾਰਾ ਪ੍ਰੈਕਟਿਸ ਕਰ ਸਕਦੇ ਆ। ਤੁਹਾਡੀ ਜਿਹੜੀ ਪਾਰਟਿਸਿਪੇਸ਼ਨ ਉਹ ਡਿਫਰੈਂਟ ਵੇਅਰਿੰਗ ਲੈਵਲ ਦੀ ਜਿਹੜੀ ਹੋ ਸਕਦੀ ਹੈ। ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਉਹ ਕੀ ਹੈਗਾ ਕਿ ਉਹ ਤੁਹਾਡਾ ਸਮਾਜਿਕ ਸਿਧਾਂਤਾਂ ਤੇ ਇੱਕ ਜਿਹੜਾ ਕੇਸ ਬਣਿਆ ਵਾ। ਠੀਕ ਹੈ। ਉਹਦੇ ਵਿੱਚ ਹੁਣ ਸਾਡੇ ਕੋਲ ਆਪਾਂ ਦੇਖਿਆ ਕਿ ਈਵਨ ਕੋਈ ਹਿੰਦੂ ਰਿਲੀਜਨ ਦਾ ਵੀ ਸੀਗਾ, ਉਹਨੇ ਕਹਿਣਾ ਯਾਰ ਤੁਹਾਡੇ ਕੋਲ ਇਹਦਾ ਵੀ ਬੰਦੇ ਦਾ ਕੇਸ ਪਾਸ ਹੋ ਗਿਆ, ਕਿਉਂਕਿ ਜਿਹੜਾ ਇਨਕੁਆਇਰੀ ਸੀਗੀ ਉਹ ਫੈਕਚੁਅਲ ਇਨਕੁਆਇਰੀ ਸੀਗੀ ਕਿ ਇਹ ਬੰਦਾ ਜਿਹੜਾ ਹੈਗਾ ਇਹਦੀ ਵਿਚਾਰਧਾਰਾ ਜਿਹੜੀ ਕੀ ਹੈਗੀ ਆ ਕਿ ਕਿੰਨੇ ਪਰਸੈਂਟ ਉਹ ਰਿਲੀਜਨ ਵੱਲ ਫੋਕਸਡ ਆ, ਭਾਵੇਂ ਹੈ, ਜੇ ਨਹੀਂ ਵੀ ਹੈਗੀ ਕਿੰਨੇ ਪਰਸੈਂਟ ਉਹ ਕਿਸਾਨੀ ਵੱਲ ਫੋਕਸ ਆ, ਭਾਵੇਂ ਉਹ ਆਪ ਕਿਸਾਨ ਨਹੀਂ ਵੀ ਸੀਗਾ, ਕਿੰਨੇ ਪਰਸੈਂਟ ਜਿਹੜੀ ਉਹਦੀ ਵਿਚਾਰਧਾਰਾ ਉਹ ਪੋਲਿਟਿਕਸ ਵੱਲ ਫੋਕਸਡ ਹੈਗੀ ਆ ਕਿ ਉਹ ਇਹ ਬਿੱਲ ਉਹਨਾਂ ਨੂੰ ਲੱਗਦਾ ਕਿ ਧੱਕਾ ਹੋਇਆ, ਸਰਕਾਰ ਨੇ ਸਹੀ ਪ੍ਰੋਸੀਜਰ ਫੋਲੋ ਨਹੀਂ ਕੀਤਾ। ਓਕੇ। ਜਾਂ ਕਿੰਨੇ ਪਰਸੈਂਟ ਉਹਦੀ ਵਿਚਾਰਧਾਰਾ ਸਿੰਪਲੀ ਕਿ ਸਾਡੇ ਦੇਸ਼ ਦੇ ਵਿੱਚ ਕੁਛ ਹੋ ਰਿਹਾ ਮੈਂ ਪਾਰਟਿਸਿਪੇਟ ਕਰਨਾ। ਸੋ ਸਾਡੀ ਆਰਗੂਮੈਂਟ ਇਹ ਸੀਗੀ ਕਿ ਇਹ ਫਰਕ ਨਹੀਂ ਪੈਂਦਾ ਕਿ ਬੰਦੇ ਦੀ ਵਿਚਾਰਧਾਰਾ ਕੀ ਹੈ, ਇਹ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ, ਇਹ ਵੀ ਨਹੀਂ ਫਰਕ ਪੈਂਦਾ ਕਿ ਉਹ ਕਿਸਾਨ ਹੈਗਾ ਕਿ ਨਹੀਂ ਹੈਗਾ, ਇਹ ਵੀ ਨਹੀਂ ਫਰਕ ਪੈਣਾ ਚਾਹੀਦਾ ਕਿ ਉਹਨੇ ਪਹਿਲਾਂ ਕੀ ਕੀਤਾ ਹੁਣ ਕੀ ਕਰ ਰਿਹਾ। ਫਰਕ ਇਹ ਪੈਂਦਾ ਕਿ ਉਹਦੀ ਜਿਹੜੀ ਪਾਰਟਿਸਿਪੇਸ਼ਨ ਦੇ ਕਰਕੇ ਜਿਹੜੀ ਸਰਕਾਰ ਆ ਉਹ ਉਹਨੂੰ ਕਿੱਦਾਂ ਵੇਖ ਰਹੀ ਹੈ। ਠੀਕ ਹੈ। ਕਿ ਸਰਕਾਰ ਨੂੰ ਕੀ ਲੱਗਦਾ ਹੈਗਾ, ਦੁਸ਼ਮਣ ਨੂੰ ਕੀ ਲੱਗਦਾ ਹੈਗਾ ਕਿ ਜੱਜ ਸਾਹਿਬ ਤੁਸੀਂ ਤਾਂ ਪੁੱਛੀ ਜਾਂਦੇ ਬੰਦੇ ਨੂੰ ਕਿ ਤੂੰ ਦੱਸ ਆਪਣੇ ਬਾਰੇ, ਤੂੰ ਕੌਣ ਆ, ਤੂੰ ਕਿੱਦਾਂ ਵਾ, ਤੂੰ ਕੀ ਕੀਤਾ, ਪਰ ਤੁਹਾਡੀ ਜਿਹੜੀ ਇਨਕੁਆਇਰੀ ਆ ਉਹ ਫੋਕਸਡ ਗਲਤ ਹੈਗੀ ਆ। ਤੁਹਾਨੂੰ ਇਹਨਾਂ ਨਹੀਂ ਮਤਲਬ ਹੋਣਾ ਚਾਹੀਦਾ ਕਿ ਬੰਦਾ ਕਿਸ ਲੈਵਲ ਤੇ ਗਿਆ, ਤੁਹਾਨੂੰ ਇੱਥੇ ਫੋਕਸ ਹੋਣਾ ਚਾਹੀਦਾ ਕਿ ਦੁਸ਼ਮਣ ਕੀ ਸਮਝਦੇ ਆ ਉਹਦੇ ਕਿ ਇਹ ਕਿਸ ਲੈਵਲ ਦਾ ਹੈਗਾ ਵਾ, ਦੁਸ਼ਮਣਾਂ ਨੇ ਇਹਨੂੰ ਕਿੱਦਾਂ ਪੇਂਟ ਕੀਤਾ ਹੈਗਾ। ਸੋ ਉਹ ਜਿਹੜਾ ਫਿਰ ਉਹਦੇ ਨਾਲ ਕੀ ਸੀਗਾ ਕਿ ਜਿਹੜੀ ਕਲਾਸ ਸੀਗੀ ਕਿ ਜਿਹੜੇ ਬੰਦਿਆਂ ਨੇ ਬਾਹਰ ਰਹਿ ਕੇ ਇੱਥੇ ਰੈਲੀਆਂ 'ਚ ਜਾਂਦੇ ਆ, ਡੋਨੇਸ਼ਨਾਂ ਕਰਦੇ ਆ, ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆ, ਕਿ ਇਹ ਇੱਕ ਬਹੁਤ ਜ਼ਿਆਦਾ ਨੈਰੋ ਕਲਾਸ ਹੈ ਕਿ ਜਦੋਂ ਇਹ ਬੰਦੇ ਵਾਪਸ ਜੇ ਜਾਂਦੇ ਆ, NRI ਜਦੋਂ ਵਾਪਸ ਜਾਂਦੇ ਆ ਤਾਂ ਉਹਨਾਂ ਨਾਲ ਧੱਕਾ ਹੋਣ ਦੀ ਸੰਭਾਵਨਾ ਹੈਗੀ ਆ ਕਿ ਨਹੀਂ ਹੈਗੀ। ਸੋ ਇਹ ਜਿਹੜਾ ਸੀਗਾ ਪਾਰਟਿਕੂਲਰ ਸੋਸ਼ਲ ਗਰੁੱਪ ਸੀਗਾ, ਤੇ ਇਹਨੂੰ ਬੜੇ ਸਾਰੇ ਕੇਸਾਂ ਦੇ ਵਿੱਚ ਫਿਰ ਜੱਜਾਂ ਨੇ ਐਕਸੈਪਟ ਕੀਤਾ ਕਿ ਅੱਛਾ ਇਹ ਇੱਕ ਡਿਫਰੈਂਟ ਪਹਿਲੂ ਆਇਆ ਕੇਸ ਦਾ। ਠੀਕ ਹੈ। ਇਹਦੇ ਵਿੱਚ ਸਾਡੇ ਕੋਲ ਕਈ ਵਾਰੀ ਕੇਸ ਵੀ ਆਏ, ਵੀਡੀਓ ਵੀ ਉਹਨਾਂ ਦੀ ਟਿਕਟੌਕ ਵਗੈਰਾ ਤੇ ਹੈਗੀ ਆ ਕਿ ਉਹ ਕਹਿੰਦਾ ਕਿ ਮੈਂ ਪਾਰਟੀ ਨਹੀਂ ਜੁਆਇਨ ਕੀਤੀ ਸੀਗੀ ਕੋਈ। ਸੋ ਇਹ ਵੀ ਜ਼ਰੂਰੀ ਨਹੀਂ ਸੀਗਾ ਕਿ ਤੁਸੀਂ ਕੋਈ ਪਾਰਟੀ ਜਿਹੜੀ ਜੁਆਇਨ ਕਰਨੀ ਹੈ। ਸੋ ਇਹ ਜਿਹੜੀ ਚੀਜ਼ ਸੀਗੀ, ਸਾਨੂੰ ਉਦੋਂ ਲੋਕ ਕਹਿੰਦੇ ਸੀ ਕਿ ਨਹੀਂ ਇਹ ਨਵਾਂ ਵਕੀਲ ਆ, ਇਹ ਉਦਾਂ ਹੀ ਗੱਲਾਂ ਕਰਦਾ, ਇਹ ਚੀਜ਼ ਪਾਸ ਨਹੀਂ ਹੋ ਸਕਦੀ। ਇਦਾਂ ਦੀ ਗੱਲ ਹੁੰਦੀ। ਤੁਹਾਡੇ ਮੋਹਰੇ ਆ ਸਾਰਾ ਕੁਝ ਕਿ